ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਉਹ ਕਿਸੇ ਸ਼ਾਇਰ ਆਖਿਆ ਨਾ ਜੀ, ਮਾਲੀ ਦਾ ਕੰਮ ਪਾਣੀ ਦੇਣਾ ਭਰ ਮਸ਼ਕਾਂ ਲਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। तो साढ़े जिम्मे तो तुहानू सैर ही कराना है। चलो फिर निकलो, आ जाओ, आओ मेरे नाल सैर करन चलिए। जिहदा काम है वो करदा रहे। इहदा मतलब है माली दा काम पानी लाना, यानी जिहदे जिम्मे जिहड़ा काम लगा ना वो लगा रहे सबर दे नाल, हौसले दे नाल। ਉਹਦੇ ਵਿੱਚ ਫਿਰ ਅੱਲਾਹ ਤਾਲਾ ਬਰਕਤ ਪਾ ਦਿੰਦਾ। ਸੋ ਨਾ ਕਾਹਲਿਆਂ ਪਵੋ ਤੇ ਨਾ ਆਪਣੀ ਮਿਹਨਤ ਤੋਂ ਜੀ ਚੁਰਾਓ ਤੇ ਕੁਰਾਏ ਵੀ ਨਾ ਪਵੋ। ਜਿਹੜਾ ਕਰਨ ਵਾਲਾ ਜੇ ਨਾ ਪਹਿਲੇ ਉਹ ਕਰੋ ਤੇ ਖਾਮ ਮੈਂ ਪਰੇਸ਼ਾਨ ਹੋਇਆ ਕਦੀ ਕੋਈ ਪੈਂਡੇ ਮੁੱਕੇ ਨਹੀਂ। ਪੈਂਡੇ ਤੇ ਟੁਰੇ ਮੁੱਕਦਨ। ਕਾਇਦ ਆਜ਼ਮ ਦੇ ਕੋਲ ਕੁਝ ਉਸ ਦੌਰ ਦੇ ਤਾਲਿਬ ਇਲਮ ਮੁਲਾਕਾਤ ਵਾਸਤੇ ਆਏ ਤੇ ਉਹਨਾਂ ਆਖਿਆ ਜੀ ਅਸੀਂ ਵੀ ਪੋਲੀਟਿਕਸ ਵਿੱਚ ਹਿੱਸਾ ਲੈਣਾ ਹੈ ਤੇ ਸਾਨੂੰ ਵੀ ਕੋਈ ਡਿਊਟੀਆਂ ਦਿਓ। ਤੇ ਕਾਇਦ ਆਜ਼ਮ ਨੇ ਪੁੱਛਿਆ ਤੁਸੀਂ ਕਰਦੇ ਕੀ ਹੋ? ਉਹਨਾਂ ਆਖਿਆ ਜੀ ਅਸੀਂ ਸਾਰੇ ਸਟੂਡੈਂਟ ਹਾਂ। ਤੇ ਆਪ ਨੇ ਫਰਮਾਇਆ ਕਿ ਤੁਹਾਡੇ ਜ਼ਿੰਮੇ ਜਿਹੜਾ ਕੰਮ ਤੁਹਾਡੇ ਪੜ੍ਹਾਈ ਵਾਲਾ ਕੰਮ ਜਿਹੜਾ ਤੁਹਾਨੂੰ ਦਿੱਤਾ ਗਿਆ ਨਾ ਤੁਹਾਡੇ ਜ਼ਿੰਮੇ ਕਿ ਤੁਸੀਂ ਉਹ ਕਰੋ। ਜਦੋਂ ਤੁਸੀਂ ਉਹ ਕਰ ਲਓ ਤੇ ਉਹ ਸਫ਼ਰ ਦਾ ਪਹਿਲਾ ਹਿੱਸਾ ਹੈ। ਫਿਰ ਅੱਗੇ ਜਾ ਕੇ ਪੋਲੀਟਿਕਸ ਕਰਿਓ। ਫਿਲਹਾਲ ਤੁਸੀਂ ਆਪਣੇ ਦਿਲ ਜਮੀ ਦੇ ਨਾਲ ਆਪਣੀ ਪੜ੍ਹਾਈ 'ਤੇ ਤਵੱਜੋ ਦਿਓ। ਸੋ ਇਸੇ ਤਰ੍ਹਾਂ ਹਰ ਬੰਦਾ ਜਿਹੜੇ ਕੰਮ ਉਹ ਲੱਗਿਆ ਨਾ ਜੀ, ਉਹ ਆਪਣਾ ਕੰਮ ਪਹਿਲੇ ਕਰੇ ਤੇ ਉਹਦੇ ਬਾਅਦ ਫਿਰ ਉਹ ਅਗਲਾ ਸਟੈਪ, ਫਸਟ ਥਿੰਗਸ ਫਸਟ। ਤੇ ਜਿਹੜਾ ਤਾਲਬ ਇਲਮ ਹੈ ਤੇ ਕਰੇ ਸਿਆਸਤਾਂ, ਤੇ ਜਿਹੜਾ ਸਿਆਸਤਦਾਨ ਨੇ ਉਹ ਕਰੇ ਸਿਆਸਤਦਾਨ ਦਾ ਕੰਮ ਹੈ ਉਹ ਸੱਚਾ ਤੇ ਸੁੱਚਾ ਸੌਦਾ ਕਰੇ, ਆਪਣੇ ਆਵਾਮ ਦੇ ਨਾਲ ਸੱਚੀ ਗੱਲ ਕਰੇ, ਉਹਨਾਂ ਨੂੰ ਕੁਰਾਏ ਨਾ ਪਾਏ, ਉਹਨਾਂ ਲੁੱਟੇ ਨਾ, ਉਹਨਾਂ ਦੇ ਨਾਲ ਸੱਚ ਬੋਲੇ ਅਤੇ ਆਵਾਮ ਦਾ ਉਹਦੇ ਉੱਤੇ ਐਤਮਾਦ ਜਿਹੜਾ ਉਹ ਬਣ ਜਾਂਦਾ। ਜਿਵੇਂ ਕਾਇਦ ਆਜ਼ਮ ਸਨ, ਅੰਗਰੇਜ਼ੀ ਬੋਲਦੇ ਸਨ ਅਤੇ ਹੁਣ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਸ ਦੌਰ ਦੇ ਵਿੱਚ ਤਾਂ ਕਿਸੇ ਨੂੰ ਵੀ ਨਹੀਂ ਆਉਂਦੀ। ਲੇਕਿਨ ਕਾਇਦ ਆਜ਼ਮ ਦੇ ਨਾਲ ਉਹ ਦੱਸਦੇ ਹਨ ਕਿ ਰੇਡੀਓ 'ਤੇ ਤਕਰੀਰ ਆਉਣੀ ਅਤੇ ਪੂਰਾ ਪਿੰਡ ਇਕੱਠਾ ਹੋ ਜਾਣਾ ਅਤੇ ਉਹਨਾਂ ਨੇ ਕਿਸੇ ਜਿਹੜੇ ਸ਼ਰੀਫ ਆਦਮੀ ਕੋਲ ਰੇਡੀਓ ਹੁੰਦਾ ਉੱਥੇ ਰੌਣਕ ਲੱਗ ਜਾਣੀ। ਉਹ ਕਿਸੇ ਪੁੱਛਿਆ ਵੀ ਬਾਬਿਓ ਇਹ ਤੁਹਾਨੂੰ ਕੋਈ ਪੱਲੇ ਵੀ ਪਾਉਂਦੀ ਇਹ ਗੱਲ ਕਿ ਵੀ ਇਹ ਕਾਇਦ ਆਜ਼ਮ ਆਖਦਾ ਕਿ ਉਸ ਆਖਿਆ ਇਹ ਜੋ ਕੁਝ ਆਖਦਾ ਹੈ ਨਾ ਇਹ ਠੀਕ ਆਖਦਾ, ਸਾਨੂੰ ਯਕੀਨ ਇਸ ਵਾਸਤੇ ਅਸੀਂ ਇਹਨੂੰ ਸੁਣਦੇ ਹਾਂ। ਅਤੇ ਹੁਣ ਅੱਜ ਖੈਰ ਨਾਲ ਕਈ ਸਿਆਸਤਦਾਨ ਨੂੰ ਉਹ ਸਾਡੀ ਜ਼ੁਬਾਨ ਵਿੱਚ ਬਾਰ ਸੌਹਾਂ ਚਾਹ ਗੱਲਾਂ ਕਰਦੇ ਨੇ, ਪਰ ਸਾਨੂੰ ਪਤਾ ਹੈ ਹਰਾਮੀ ਹੈ, ਕੂੜ ਬੋਲਦਾ। ਸੋ ਜਿਹਦਾ ਕੰਮ ਹੈ ਉਹਨੂੰ ਦਿਆਨਤਦਾਰੀ ਦੇ ਨਾਲ ਕਰੇ। ਅਤੇ ਫਿਰ ਅੱਲਾਹ ਤਾਲਾ ਬਰਕਤ ਪਾ ਦਿੰਦਾ। ਜਿਵੇਂ ਬਜ਼ੁਰਗ ਸਨ ਨਾ ਜੀ, ਉਹਨਾਂ ਬਾਰੇ ਸੁਣੀਦਾ ਜੀ ਫਲਾਣੀ ਥਾਂ ਬਹਿ ਕੇ ਉਹ ਚਿੱਲਾ ਕਰਦੇ ਅਤੇ ਉਹਦੇ ਵਿੱਚ ਵੀ ਇਹ ਹੈ ਕਿ ਤੁਸੀਂ ਜਦੋਂ ਇੱਕੋ ਥਾਂ ਬਹਿ ਕੇ ਮੁਸਲਸਲ ਇਬਾਦਤ ਕਰਦੇ ਹੋ ਨਾ ਅਤੇ ਉੱਥੇ ਵੀ ਅੱਲਾਹ ਦੀਆਂ ਰਹਿਮਤਾਂ ਦਾ ਨਜ਼ੂਲ ਸ਼ੁਰੂ ਹੋ ਜਾਂਦਾ। ਅਤੇ ਤੁਸੀਂ ਇੱਕੋ ਥਾਂ ਕਿਸੇ ਪੁਲ 'ਤੇ ਜਾ ਕੇ ਟੁਰ ਜਾਓ, ਉੱਥੇ ਇੱਕ ਖਾਸ ਟਾਈਮ 'ਤੇ ਤੁਸੀਂ ਉੱਥੇ ਕੋਈ ਖਾਣ ਵਾਲੀ ਸ਼ੈ ਮੱਛੀਆਂ ਦੀ ਸੱਟਣ ਲੱਗ ਪਓ ਅਤੇ ਤੁਸੀਂ ਵੇਖੋ ਅਤੇ ਉਸ ਟਾਈਮ 'ਤੇ ਤੀਜੇ ਚੌਥੇ ਦੀਆਂ ਰੌਣਕਾਂ ਲੱਗ ਜਾਂਦੀਆਂ ਨੇ, ਉੱਥੇ ਮੱਛੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਸੋ ਇਸੇ ਤਰ੍ਹਾਂ ਜਦੋਂ ਉਹ
ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਾ ਜੀ, ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ, ਅਤੇ ਤੁਸੀਂ ਜਦੋਂ ਉੱਥੇ 2-4 ਮਹੀਨੇ ਬੈਠੇ ਰਹਿੰਦੇ ਹੋ, ਪਬਲਿਕ ਨੂੰ ਐਤਮਾਦ ਆ ਜਾਂਦਾ ਹੈ ਕਿ ਫਲਾਣੇ ਕੋਲੋਂ ਫਲਾਣੀ ਸ਼ੈ ਲੱਭ ਜਾਣੀ ਹੈ ਅਤੇ ਉਹ ਫਲਾਣਾ ਉਹਦਾ ਠੀਕ ਹੈ, ਉੱਥੇ ਉਹ ਬੈਠਾ, ਅਤੇ ਉਹ ਤੁਹਾਡੇ ਕੋਲ ਗਾਹਕੀ ਵੀ ਸ਼ੁਰੂ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਅੱਛੇ ਟੀਚਰ ਹੋ, ਅੱਛੇ ਉਸਤਾਦ ਹੋ, ਅੱਛੇ ਲੁਹਾਰ ਹੋ, ਅੱਛੇ ਮਿਸਤਰੀ ਹੋ, ਅਤੇ ਉਹ ਫਿਰ ਤੁਹਾਡੀ ਰੈਪੋ ਜਿਹੜੀ ਹੈ ਨਾ ਉਹ ਟੁਰ ਪਾਉਂਦੀ ਹੈ। ਅਤੇ ਇਹ ਜਨਾਬ ਇਹ ਜ਼ਿੰਦਗੀ ਦਾ ਗੁਰ ਹੈ। ਸਫ਼ਰ ਜਿਹੜਾ ਉਹ ਕੀਤੀ ਪੈਂਡਾ ਤੈਅ ਹੁੰਦਾ। ਮੈਂ ਕਰਾਚੀ ਪ੍ਰੈਕਟਿਸ ਕਰਦਾ ਅਤੇ ਉੱਥੇ ਮੇਰੇ ਕੋਲ ਇੱਕ ਬੰਦਾ ਆਇਆ, ਛੋਟਾ ਜਿਹਾ ਕੋਈ ਹਰਕਾਰਾ ਟਾਈਪ ਆ ਸਮਨ ਉਹ ਲੈ ਕੇ ਆਉਂਦਾ ਹੁੰਦਾ ਅਦਾਲਤਾਂ ਦੇ, ਅਤੇ ਉਸ ਮੈਂ ਕਿਹਾ ਮੈਨੂੰ ਉਸ ਆਖਣਾ ਜਨਾਬ ਮੇਰੇ ਪੁੱਤਰ ਨੂੰ ਭਰਤੀ ਕਰਵਾ ਦਿਓ, ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਲੈ ਦਿਓ। ਮੈਂ ਕਿਹਾ ਉਸ ਕੀਤਾ ਕਿ ਜੇ ਉਸ 10 ਸਾਲ ਪਹਿਲੇ ਮੈਟਰਿਕ ਕੀਤਾ ਅਤੇ ਮੈਂ ਕਿਹਾ ਉਹ 10 ਸਾਲ ਦਾ ਵਿੱਚ ਹੁਣ ਕੀ ਕਹਿੰਦਾ ਜੀ ਇੰਤਜ਼ਾਰ ਪਿਆ ਕਰਦਾ ਵੀ ਕੁਛ ਨੌਕਰੀ ਲੱਭ ਜਾਏ। ਅਤੇ ਮੈਂ ਕਿਹਾ ਵਰਨਾ ਉਹ ਘਰ ਹੀ ਹੁੰਦਾ ਜੀ। ਹੁਣ ਉਹ ਕੜਮਾ 10 ਸਾਲ ਦਾ ਘਰ ਬਹਿ ਰਿਹਾ ਇਸ ਇੰਤਜ਼ਾਰ ਵਿੱਚ ਕਿ ਮੈਂ ਨੌਕਰੀ ਕਰਨੀ ਹੈ ਅਤੇ ਸਰਕਾਰ ਦੀ ਕਰਨੀ ਹੈ। ਉਹ ਕਰਾਚੀ ਵਿੱਚ ਪੂਰਾ ਪਾਕਿਸਤਾਨ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆ ਕੇ ਆਬਾਦ ਹੋਈ ਅਤੇ ਉਹਨਾਂ ਤਰੱਕੀਆਂ ਕੀਤੀਆਂ। ਹਾਂਜੀ, ਪ੍ਰਾਈਵੇਟ ਲੋਕਾਂ ਕੰਮ ਕੀਤੇ, ਮਜ਼ਦੂਰੀਆਂ ਕੀਤੀਆਂ, ਫੈਕਟਰੀਆਂ 'ਚ ਕੰਮ ਸਿੱਖੇ ਅਤੇ ਕਿੱਦਾਂ ਹੀ ਅਪੜ ਗਏ। ਅਤੇ ਉਹ ਜਿਹੜਾ ਉਹ ਘਰ ਹੀ ਬੈਠਾ 10 ਸਾਲ ਤੋਂ, ਉਸ ਕੱਖ ਵੀ ਨਹੀਂ ਕੀਤਾ। ਮੈਂ ਕਿਹਾ ਰੋਟੀ ਇਹ ਘਰੋਂ ਖਾਂਦੇ ਹੀ ਇਹਨ ਚੈੱਕ ਛੱਡ ਇਹਨ ਟੋਰ ਕਿਸੇ ਰੋਜ਼ ਫੈਕਟਰੀਆਂ ਦੇ ਮਾਲਕਾਂ ਦੇ ਮੱਥੇ ਲੱਗਣਾ ਅਤੇ ਉਹਨਾਂ ਨਾ ਜੀ ਇਹ ਤੁਹਾਡੇ ਕੋਲੋਂ ਨਾ ਤਨਖਾਹ ਲਏਦਾ ਨਾ ਰੋਟੀ ਲਏਦਾ, ਇਹਨ ਕੰਮ ਦਿਓ ਤੁਸੀਂ। ਅਤੇ ਸਾਲ ਬਾਅਦ ਮੈਂ ਕਿਹਾ ਇਹਨ ਕੋਈ ਹੁਨਰ ਆ ਜਾ ਸੀ ਅਤੇ ਇਹ ਕੰਮ ਕਰਨ ਲੱਗ ਪਿਆ ਸੀ, ਤਰੱਕੀ ਕਰ ਸੀ ਜ਼ਿੰਦਗੀ 'ਚ। ਉਸ ਆਖੇ ਜੀ ਨਹੀਂ। ਸੋ ਮੇਰਾ ਖਿਆਲ ਹੈ ਹੁਣ ਅਜੇ ਵੀ ਉਹ ਘਰ ਹੀ ਬੈਠਾ ਹੋਣਾ, 10 ਸਾਲ ਹੋਰ ਲੱਗ ਗਏ। ਸੋ ਜਨਾਬ ਕੁਝ ਕਰਨਾ ਚਾਹੀਦਾ। ਉਹ ਪੰਜਾਬੀ ਦੇ ਸ਼ਾਇਰ ਆਖਿਆ ਨਾ ਜੀ, ਘੁੰਮਣ ਘੇਰਾਂ ਦੇ ਨਾਲ ਲੜਿਆਂ ਜੌਹਰ ਖੁੱਲ੍ਹਣ ਜਿਸਮਾਂ ਦੇ, ਕੰਢੇ ਬਹਿ ਕੇ ਲਹਿਰਾਂ ਗਿਣਨਾ ਕੰਮ ਨਹੀਂ ਮਰਦਾਂ ਵਾਲਾ। ਸੋ ਜਨਾਬ ਘੁੰਮਣ ਘੇਰਾਂ ਦੇ ਵਿੱਚ ਇੱਕ ਵਾਰੀ ਪੈ ਜਾਓ। ਨਾਸਰ ਘੁੰਮਣ ਨਾਲ ਨਹੀਂ, ਮੈਂ ਇਹ ਨਹੀਂ ਆਖਿਆ ਵੀ ਉਹਦੇ ਨਾਲ ਲੜੋ। ਘੁੰਮਣ ਘੇਰਾਂ ਦੇ ਮਤਲਬ ਜਿਹੜੇ ਹੈ ਲਹਿਰਾਂ ਹੁੰਦੀਆਂ ਦਰਿਆ ਦੀਆਂ, ਉਹਦੀ ਗੱਲ ਕੀਤੀ ਹੈ। ਚੌਧਰੀ ਨਾਸਰ ਘੁੰਮਣ ਸਦਰ ਕਿਸਾਨ ਬਚਾਓ ਤਹਿਰੀਕ ਦੀ ਗੱਲ ਨਹੀਂ ਕੀਤੀ। ਉਹ ਤਾਂ ਬੜਾ ਸਵੀਟ ਆਦਮੀ, ਉਹਦੇ ਨਾਲ ਲੜਿਓ ਵੀ ਨਾ। ਅੱਛਾ, ਹੋਰ ਸੁਣਾਓ ਕੀ ਨਵੀਆਂ ਤਾਜ਼ੀਆਂ। ਅੱਜ ਮੌਸਮ ਬੜਾ ਅੱਛਾ ਹੈ। ਅੱਜ ਟੈਂਪਰੇਚਰ ਸਾਰਾ ਦਿਨ ਕਰਿਆ 15-16, ਬੱਦਲ ਰਹਿਣ ਅਤੇ ਹੁਣ ਸਰਦੀਆਂ ਦੀ ਆਮਦ ਹੈ ਜਨਾਬ। ਅੱਗੋਂ ਹੋਰ 2 ਮਹੀਨਿਆਂ ਨੇ ਦਿਨ ਬਿਲਕੁਲ ਛੋਟੇ ਰਹਿ ਜਾਣੇ। 4 ਵਜੇ ਸੂਰਜ ਡੁੱਬ ਜਾਇਆ ਕਰਨਾ। ਲਓ ਜੀ, ਮਿਲਣੇ ਆ ਫਿਰ ਵਲਾਗ ਦੇ ਬਾਅਦ। ਸਲਾਮਤ ਰਹੋ ਅਤੇ ਆਪਣਾ ਅਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ। ਫੀ ਅਮਾਨ ਅੱਲਾ।